With your support, we can raise your voice globally. ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈ 27 ਅਪ੍ਰੈਲ 2016, ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਸ਼ੇਸ਼ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ੍ਹ ਇੱਕ ਤਾਂ ਅਮਰੀਕਾ ਦੀਆਂ ਹਵਾਵਾਂ 'ਚ ਕਪਤਾਨ ਅਮਰਿੰਦਰ ਸਿੰਘ ਖਿਨ ਅਵਰ ਖਿਨੈ ਮੈਂ ਅਵਰਾ ਜੀ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਪਲ 'ਚ ਇੱਧਰ ਹੈ ਪਲ 'ਚ ਉੱਧਰ ਹੈ। ਕੈਨੇਡਾ ਜਾਣਾ ਤਾਂ ਬੰਦ ਹੋ ਗਿਆ। ਪਹਿਲਾਂ ਤਾਂ ਉਸਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਸ਼ੂਟ ਕੀਤਾ ਲੈਟਰ, ਫਿਰ ਉਹਨੇ ਕਿਹਾ ਜੀ ਕਿਹੋ ਜਿਹਾ ਸਿਸਟਮ ਹੈ, ਬਾਦਲ ਵੀ ਉਹਦੀ ਹਮਾਇਤ 'ਤੇ ਆ ਗਿਆ। ਫਿਰ ਉਹਨੂੰ ਲੱਗਾ ਕਿ ਬਈ ਇਹ ਗੱਲ ਤਾਂ ਬਿਲਕੁਲ ਜਿਹੜੀ ਹੈ ਬੇਇੱਜ਼ਤੀ ਹੋ ਗਈ। ਫਿਰ ਉਹਨੇ ਬਿਆਨ ਦਾਗਿਆ ਕਿ ਇਹ ਸਿੱਖਸ ਫਾਰ ਜਸਟਿਸ ਪਾਕਿਸਤਾਨ ਦੀ ਖੁਫੀਆ ਏਜੰਸੀ ISI ਔਰ ਆਮ ਆਦਮੀ ਪਾਰਟੀ ਦੇ ਏਜੰਟ ਨੇ ਜੀ। ਸਿੱਖਸ ਫਾਰ ਜਸਟਿਸ ਵਾਲਿਆਂ ਨੇ ਕੈਨੇਡਾ ਦਾ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਸੀ, ਇਹਦਾ ਅਮਰੀਕਾ ਦੀ ਅਪਰਚੁਨਿਟੀ ਉਹ ਲੱਭ ਰਿਹਾ ਸੀ। ਨਾਲ ਹੀ ਉਹਨਾਂ ਨੇ ਬਿਆਨ ਦਾਗ ਦਿੱਤਾ ਕਿ ਭਾਈ ਇਹਨੇ ਇਹ ਬਿਆਨ ਦੇ ਕੇ ਸਾਨੂੰ ISI ਨਾਲ ਜੋੜ ਕੇ ਡੀਫੇਮੇਸ਼ਨ ਕੀਤੀ ਹੈ ਔਰ ਅਸੀਂ ਕੈਲੀਫੋਰਨੀਆ ਦੀ ਕੋਰਟ 'ਚ ਡੀਫੇਮੇਸ਼ਨ ਕੇਸ ਜਿਹੜਾ ਹੈ ਉਹ ਦਾਇਰ ਕਰ ਰਹੇ ਜੀ। ਤੇ ਜਿਉਂ ਹੀ ਇਹ ਖਬਰ ਆਈ ਫਿਰ ਅਮਰਿੰਦਰ ਨੂੰ ਲੱਗਾ ਕਿ ਭਾਈ ਇੱਥੇ ਵੀ ਮੁਕੱਦਮੇ 'ਚ ਫਸਣ ਲੱਗੇ। ਹੁਣ ਅੱਜ ਉਹਦੀ ਇੱਕ ਸਟੇਟਮੈਂਟ ਆਈ ਹੈ ਕਿ ਜੀ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਕਹਿ ਦਿੱਤਾ ਹੈ ਕਿ ਉਹਦਾ ਕੋਈ ISI ਨਾਲ ਸੰਬੰਧ ਨਹੀਂ ਹੈ, ਇਸ ਲਈ ਮੈਂ ਜਿਹੜਾ ਆਪਣੇ ਜਿਹੜਾ ਜੋ ਵੀ ਮੈਂ ਕਿਹਾ ਉਸ ਨੂੰ ਮੈਂ ਵਾਪਸ ਲੈਣਾ ਵੀ ਨਹੀਂ ਉਹਨੇ ਕਿਹਾ, ਰਿਗਰੈਟ ਵੀ ਨਹੀਂ ਕੀਤਾ ਜੀ। ਪਰ ਨਾਲ ਹੀ ਸਿੱਖਸ ਫਾਰ ਜਸਟਿਸ ਨੇ ਕਿਹਾ ਵੀ ਜੋ ਤੂੰ ਕਹਿਣਾ ਸੀ ਉਹ ਤਾਂ ਤੂੰ ਕਹਿ ਦਿੱਤਾ, ਉਹਦਾ ਡੈਮੇਜ ਹੋਇਆ।
ਹੁਣ ਤੈਨੂੰ ਅਦਾਲਤ 'ਚ ਹੀ ਟੱਕਰਾਂਗੇ। ਜੀ ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ ਵਿਦ ਇਨ ਅਮਰੀਕਾ, ਔਰ ਏਜੰਸੀਆਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਇਸ ਸਿਚੁਏਸ਼ਨ ਨੂੰ, ਔਰ ਖ਼ਾਸ ਤੌਰ 'ਤੇ ਇਸ ਵਾਰ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਦੁਨੀਆ ਭਰ 'ਚ ਹੋਈਆਂ, ਔਰ ਖ਼ਾਸ ਤੌਰ 'ਤੇ ਜਿਸ ਲੈਵਲ ਦੇ ਉੱਤੇ ਪੋਲੀਟੀਕਲ ਸਪੋਰਟ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਇਹਨਾਂ ਸਾਰੇ ਮੁਲਕਾਂ ਦੇ ਹੈਡ ਆਫ ਦਾ ਸਟੇਟਸ ਵੱਲੋਂ ਜਿਹੜੀ ਆ ਉਹ ਸਾਹਮਣੇ ਆਈ। ਅਤੇ ਹਮੇਸ਼ਾ ਬਹੁਤ ਸਾਰੇ ਤਾਂ ਉਸ ਚਾਅ 'ਚ ਹੁੰਦੇ ਨੇ, ਅਤੇ ਮੈਂ ਇਹ ਦੇਖ ਰਿਹਾ ਹੁੰਦਾ ਕਿ ਹੁਣ ਦੁਸ਼ਮਣ ਕਿੱਥੇ ਕਿੱਥੇ ਵਾਰ ਕਰੇਗਾ, ਜੀ ਕਿਵੇਂ ਉਹ ਫਿਊਚਰ 'ਚ ਚਾਹਣਗੇ ਕਿ ਬਈ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਹਨਾਂ ਸੈਲੀਬ੍ਰੇਸ਼ਨਸ ਨਾ ਆਉਣ, ਕਿਵੇਂ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਬਈ ਸਿੱਖਾਂ ਦਾ ਜਿਹੜਾ ਇੱਕ ਪੋਜ਼ੀਟਿਵ ਇਮੇਜ ਬਣਿਆ ਇਹਨੂੰ ਕਿਵੇਂ ਡੈਮੇਜ ਕਰਕੇ ਵਾਪਸ ਜਿਸ ਕਿਸਮ ਦਾ ਉਹਨਾਂ ਨੇ 1984 ਦੇ ਦੌਰ 'ਚ ਉਸ ਤੋਂ ਬਾਅਦ ਬਣਾਇਆ ਉਹਨੂੰ ਬਣਾਇਆ ਜਾਏ। ਔਰ ਉਸ ਦੀ ਜਿਹੜੀ ਆਲਮੋਸਟ ਜਿਹੜੀ ਹੈ ਸ਼ੁਰੂਆਤ ਤਾਂ ਇਹਨਾਂ ਨੇ ਕਰ ਦਿੱਤੀ ਸੀ ਜਦੋਂ ਜਰਮਨੀ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਇਆ, ਜਿਸ ਸ਼ਹਿਰ ਦੇ ਵਿੱਚ ਏਸਨ ਗੁਰਦੁਆਰੇ 'ਚ, ਜੀ ਉਸ ਨੂੰ ਇਹਨਾਂ ਨੇ 2-4 ਦਿਨਾਂ ਬਾਅਦ ਨਿਊਜ਼ ਸਟੋਰੀ ਪਲਾਂਟ ਕਰ ਦਿੱਤੀ ਕਿ ਜੀ ਜਿਹੜੇ ਫੜੇ ਗਏ ਨੇ ਉਹਨਾਂ ਦਾ ਸਬੰਧ ਇਸਲਾਮਿਕ ਸਟੇਟ ਨਾਲ ਹੈ, ਕਿਉਂਕਿ ਇੱਦਾਂ ਦੀ ਸਟੋਰੀ ਇਹ ਪਹਿਲਾਂ 10 ਅਪ੍ਰੈਲ ਨੂੰ ਪਲਾਂਟ ਕਰ ਚੁੱਕੇ ਸੀ ਕਿ ਕੈਨੇਡਾ 'ਚ ਇੱਕ ਖਾਲਿਸਤਾਨੀ ਬੀਬੀ ਜਿਹੜੀ ਹੈ ਉਹ ਉਸ ਦੀ ਕਨਵਰਸੇਸ਼ਨ ਸਾਹਮਣੇ ਆਈ ਹੈ ਕਿ ਇਸਲਾਮਿਕ ਸਟੇਟ ਨਾਲ ਮਿਲ ਕੇ ਉਹ ਅਟੈਕ ਕਰਨਗੇ ਦਿੱਲੀ 'ਚ। ਉਹਨੂੰ ਕ੍ਰੈਡੀਬਿਲਿਟੀ ਦੇਣ ਲਈ ਜਿਹੜੀ ਹੈ ਉਹ ਉਹਨਾਂ ਨੇ ਜਿਹੜੀ ਐਸਨ ਗੁਰਦੁਆਰਾ ਸਾਹਿਬ ਦੀ ਸਾਰੀ ਸਟੋਰੀ ਹੈ ਉਸ ਨੂੰ ਇਸਲਾਮਿਕ ਸਟੇਟ ਦੇ ਨਾਲ ਉਹਨਾਂ ਨੂੰ ਜੋੜ ਦਿੱਤਾ। ਹੁਣ ਸਟੋਰੀ ਚਲੀ ਗਈ ਜੀ। ਹੁਣ ਤੁਸੀਂ ਦੇਖਦੇ ਹੋ ਵੀ, ਔਰ ਇਹਦਾ ਕੋਈ ਸੋਰਸ ਨਹੀਂ ਸੀ ਜਦੋਂ ਉਹਨਾਂ ਨੇ ਸਟੋਰੀ ਪਲਾਂਟ ਕੀਤੀ। ਜਿਹੜੀਆਂ PTI ਜਾਂ ਇਹਨਾਂ ਦੀ ANI ਇਹਨਾਂ ਦੀ TV ਹੈ ਜਿਹਦੇ ਰਾਹੀਂ ਇਹ ਸਟੋਰੀਜ਼ ਪਲਾਂਟ ਕਰਦੇ ਨੇ, PTI ਇਹਨਾਂ ਦੀ ਪ੍ਰਿੰਟ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਹੈ। ਔਰ ਜਦੋਂ ਇੱਕ ਵਾਰੀ ਸਟੋਰੀ ਫਾਈਲ ਹੋ ਜਾਂਦੀ ਹੈ, ਚਲੀ ਗਈ, ਔਰ ਗੂਗਲ ਤੁਸੀਂ ਕਰੋਗੇ ਉਹਨੂੰ ਭਾਵੇਂ ਕੋਈ ਡਿਨਾਈ ਵੀ ਕਰਦੇ, ਕੋਈ ਦੂਜਾ ਵੀ ਕਰਦੇ, ਉਹ ਸਟੋਰੀ ਉੱਥੇ ਰਹਿ ਗਈ। ਔਰ ਜਦੋਂ ਵੀ ਕਿਸੇ ਨੇ ਫਿਊਚਰ 'ਚ ਵੀ ਰਿਸਰਚ ਕਰਨੀ ਹੈ ਇਸਲਾਮਿਕ ਸਟੇਟ, ਜਰਮਨ ਸਿੱਖਸ, ਔਰ ਉਹ ਸਾਰਾ ਆਏਗਾ। ਹੁਣ ਕਿਉਂਕਿ ਜਿਹੜੀ ਜਰਮਨ ਪੁਲਿਸ ਸੀ ਉਹਨਾਂ ਦੇ ਤਾਂ ਕੋਈ ਆਥੋਰਾਈਜ਼ਡ ਸਟੇਟਮੈਂਟ ਇਹਦੇ 'ਤੇ ਨਹੀਂ ਸੀ ਜੀ, ਪਰ ਇਹਨਾਂ ਨੇ ਇਸ ਤਰੀਕੇ ਨਾਲ ਇਸਲਾਮਿਕ ਸਟੇਟ ਦੀ ਸਟੋਰੀ ਪਲਾਂਟ ਕੀਤੀ ਕਿ ਮਾਨੋ ਇਹ ਇਨਸਾਈਡ ਇਨਫੋਰਮੇਸ਼ਨ ਹੈ ਕਿ ਵੀ ਜਿਹੜੇ ਬੰਦੇ ਫੜੇ ਗਏ, 3 ਟੈਰਰਿਸਟ ਸਸਪੈਕਟ ਨੇ, 2 ਹਿਰਾਸਤ 'ਚ ਲੈ ਗਏ ਨੇ, ਉਹ ਉਹਨਾਂ ਦਾ ਸੰਬੰਧ ਇਸਲਾਮਿਕ ਸਟੇਟ ਨਾਲ ਹੈ। ਹੁਣ ਜਿਹੜੀ ਖਬਰ ਅੱਜ ਸਾਹਮਣੇ ਆਈ ਹੈ ਉਹਦੇ 'ਚ ਉਹਨਾਂ ਦੀ ਪੁਲਿਸ ਨੇ ਫਾਈਨਲੀ ਜਿਹੜੀ ਇਸ 'ਤੇ ਆਪਣੀ ਦਿੱਤੀ ਹੈ ਬਰੀਫਿੰਗ। ਉਹਨਾਂ ਨੇ ਕਿਹਾ ਈਸਨ ਗੁਰਦੁਆਰਾ ਟੈਰਰ ਸਸਪੈਕਟ ਰਿਪੀਟ offender, ਕਿ ਵੀ ਇਹ 2 ਛੋਕਰੇ ਨੇ 14 ਸਾਲ ਦੇ, ਇੱਕ ਉਹਨਾਂ ਦੇ ਨੇੜੇ ਦੇ ਸ਼ਹਿਰ 'ਚੋਂ, ਇੱਕ 14 ਸਾਲ ਦਾ, ਇੱਕ ਉਹਦਾ ਦੂਸਰਾ ਦੋਸਤ 16 ਸਾਲ ਦਾ, ਔਰ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ। ਔਰ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਦਾ 16-year-old youth was also arrested for an attempted burglary at a shop in the city a day before the attack। ਕਿ ਉਸ ਹਮਲੇ ਤੋਂ ਇੱਕ ਦਿਨ ਪਹਿਲਾਂ ਵੀ ਉਹਨੂੰ ਫੜਿਆ ਗਿਆ ਸੀ ਕਿਸੇ ਸਟੋਰ 'ਚ ਜਿਹੜਾ ਉਹ ਚੋਰੀ ਕਰਦੇ, ਉਸ ਨੂੰ ਜਿਹੜਾ ਉਸ 'ਚੋਂ ਕੁਝ ਚੁੱਕਦੇ ਆ, ਔਰ ਉਹਨੂੰ ਛੱਡ ਦਿੱਤਾ ਸੀ ਉਹਨਾਂ ਨੇ ਵੀ 16 ਸਾਲ ਦਾ ਮੁੰਡਾ ਹੈ, ਜੁਵੇਨਾਈਲ ਹੈ, ਕੋਈ ਪਹਿਲਾਂ ਉਹਦਾ ਹੋਣਾ। ਔਰ ਇੱਕ ਦਿਨ ਬਾਅਦ ਹੀ ਉਹਨਾਂ ਨੇ ਜਿਹੜਾ ਗੁਰਦੁਆਰੇ ਦੇ ਉੱਤੇ ਜਿਹੜਾ ਕੀਤਾ ਐਜ਼ ਯੂਜੂਅਲ in the case of teenagers getting involved in petty crimes, the police set him free after interrogation, registering his personal details and initiating a criminal case against him। ਕਿ ਜਦੋਂ ਸਟੋਰ 'ਚ ਬਰਗਲਰੀ 'ਚ ਫੜਿਆ ਗਿਆ ਤਾਂ ਉਹਨਾਂ ਨੇ, ਕਿਉਂਕਿ ਬੱਚਾ ਹੈ 16 ਸਾਲ ਦਾ, ਉਹਨਾਂ ਨੇ ਉਹਨੂੰ ਜਾ ਲੈਣ ਦਿੱਤਾ, ਉਹਦੀਆਂ ਡੀਟੇਲਸ ਲੈ ਲਈਆਂ। ਦਾ ਪੁਲਿਸ ਨੇ ਫਿਰ ਉਹਨਾਂ ਨੇ ਕਿਹਾ ਦਾ DO is suspected of planting a bomb hidden in a backpack at the entrance hall of the ਨਾਨਕਸਰ ਸਤਸੰਗ ਸਭਾ ਗੁਰਦੁਆਰਾ। ਉਹਨਾਂ ਨੇ ਕਿਹਾ ਕਿ ਜੀ ਇਹ ਇੱਕ 16 ਸਾਲ ਦਾ, ਇੱਕ 14 ਸਾਲ ਦਾ ਮੁੰਡੇ ਜਿਹੜੇ ਨੇ, ਇਹਨਾਂ ਨੇ ਇਹ ਜਿਹੜਾ ਬੌਂਬ ਪਲਾਂਟ। ਹੁਣ ਜ਼ਾਹਰ ਹੋ ਗਿਆ ਵੀ ਕੋਈ ਇਸਲਾਮਿਕ ਸਟੇਟ ਲਾਈਨ ਨਹੀਂ ਹੈ, ਕੋਈ ਉਸ ਕਿਸਮ ਦੀ ਗੱਲ ਨਹੀਂ ਹੈ ਜਿਸ ਕਿਸਮ ਦੀ। ਲੇਕਿਨ ਹੁਣ ਇਹ ਸਟੋਰੀ 'ਚ ਤਾਂ ਆ ਗਿਆ ਕਿ ਬਈ ਉਹ ਰਿਪੀਟ offender ਹੈ, ਇੱਕ ਦਿਨ ਉਹ ਸਟੋਰ 'ਚ ਬਰਗਲਰੀ ਕੀਤੀ, ਦੂਜੇ 'ਚ ਉਹਨਾਂ ਨੇ ਕੀਤੀ। ਲੇਕਿਨ ਇਹਨਾਂ ਨੇ ਜਿਸ ਤਰੀਕੇ ਨਾਲ ਇਹ ਸਟੋਰੀ ਫਾਈਲ ਕੀਤੀ ਪਹਿਲੇ ਦਿਨ, ਉਹਨੇ ਇਹ ਪ੍ਰਭਾਵ ਦਿੱਤਾ ਕਿ ਮਾਨੋ ਜਿਹੜੀ ਇਹਨਾਂ ਨੇ ਸਟੋਰੀ ਇਸਲਾਮਿਕ ਸਟੇਟ ਦੀ ਕੈਨੇਡਾ ਦੇ ਹਵਾਲੇ ਨਾਲ ਦਿੱਤੀ ਸੀ, ਹੁਣ ਜਿਹੜਾ ਉਹਦਾ ਬਿਲਕੁਲ ਆਪੋਜ਼ਿਟ ਹੋ ਗਿਆ। ਮਤਲਬ ਉਹ ਹੈ ਕਿ ਉਹ ਮੀਡੀਆ ਰਾਹੀਂ ਲੋਕਾਂ ਦੇ ਦਿਮਾਗਾਂ 'ਚ ਇਸਲਾਮਿਕ ਸਟੇਟ ਔਰ ਖਾਲਿਸਤਾਨੀ ਐਕਟਿਵਿਸਟ ਉਹਨਾਂ ਨੂੰ ਟੁਗੈਦਰ ਕਰਨਾ ਚਾਹੁੰਦੇ ਸੀ। ਹੁਣ ਇਹ ਕਹਾਣੀ ਵੀ ਦੇਖ ਲਓ ਕਿ ਵੀ ਇੱਕ ਪਾਸੇ
ਅਮਰਿੰਦਰ ਸਿੰਘ ISI ਦਾ ਏਜੰਟ ਬਣਾ ਰਹੇ ਔਰ ਦੂਜੇ ਪਾਸੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਪਾਕਿਸਤਾਨ ਗਵਰਨਮੈਂਟ ISI ਫਲਾਣਾ ਇਹ ਮਦਦ ਕਰਦੇ ਨੇ ਖਾਲਿਸਤਾਨ ਦੀ ਸਟਰਗਲ ਨੂੰ। ਕਈ ਵਾਰ TV 84 ਦੇ ਹਵਾਲੇ ਨਾਲ ਵੀ ਇਸ ਕਿਸਮ ਦੇ ਜਿਹੜੇ ਕਈ YouTube ਕਮੈਂਟ ਲਿਖੇ ਹੁੰਦੇ ਨੇ ਜੀ। ਪਰ ਮੈਂ ਇਹ ਜਦੋਂ ਅੱਜ ਖਬਰ ਦੇਖੀ ਤੇ ਮੈਂ ਕਿਹਾ ਜੀ ਦੇਖੋ, ਜਾਂ ਤਾਂ ਹੁਣ ਪਾਕਿਸਤਾਨ ਦੇ ਵਿੱਚ ਜਾਂ ਈਵਨ ਬਾਹਰ ਵੀ ਕੁਝ ਪਾਕਿਸਤਾਨੀ ਮੂਲ ਦੇ ਬੰਦੇ ਜਿਹੜੇ ਨੇ ਉਹ ਅਸੀਂ ਇਹ ਕਹੀਏ ਕਿ ਭਾਈ ਰਾਹ ਦੀ ਪੇਰੋਲ ਤੇ ਆ ਗਏ ਨੇ, ਤੇ ਜਾਂ ਜਿਹੜਾ ਪਹਿਲਾ ਇਲਜ਼ਾਮ ਹੈ ਉਹਦੇ 'ਚ ਕੋਈ ਦਮ ਇਸ ਲਈ ਵੀ ਨਹੀਂ ਹੈ ਕਿ ਕਦੇ ਵੀ ਕੋਈ ਇਸ ਕਿਸਮ ਦਾ ਸਬੂਤ ਜਿਹੜਾ ਉਹ ਦੇ ਨਹੀਂ ਸਕੇ ਹੈ। ਇਸ ਦੇ ਉਲਟ ਕਿਵੇਂ ਇੰਡੀਅਨ ਇੰਟੈਲੀਜੈਂਸ ਰਾਅ ਪਾਕਿਸਤਾਨ 'ਚ ਐਕਟਿਵ ਹੈ, ਕੁਲਭੂਸ਼ਣ ਜਿਹੜਾ ਯਾਦਵ ਹੈ ਉਹਨਾਂ ਦੇ ਕਬਜ਼ੇ 'ਚ ਹੈ, ਨੇਵਲ ਕਮਾਂਡੈਂਟ ਜੀ। ਔਰ ਇਹ ਖਬਰ ਬਰਮਿੰਗਮ ਇੰਗਲੈਂਡ ਦੇ ਹਵਾਲੇ ਨਾਲ ਹੈ ਕਿ ਜਿਵੇਂ ਥਾਂ ਥਾਈਂ ਖਾਲਸਾ ਸਾਜਨਾ ਦਿਵਸ ਪੈਰੇਡਸ ਹੋਈਆਂ ਨੇ, ਪਾਰਕਸ ਦੇ ਵਿੱਚ ਜਿਹੜੀਆਂ ਨੇ ਸੈਲੀਬ੍ਰੇਸ਼ਨ ਪੈਰੇਡ ਹੁੰਦੀ ਹੈ, ਉੱਥੇ ਜਾ ਕੇ ਇੱਕ ਮੇਲੇ ਵਰਗਾ ਮਾਹੌਲ ਹੁੰਦਾ ਹੈ, ਦੀਵਾਨ ਵੀ ਚੱਲ ਰਹੇ ਹੁੰਦੇ ਨੇ, ਸਟੇਜ ਵੀ ਲੱਗੀ ਹੁੰਦੀ ਹੈ। ਸੋ ਇਸੇ ਤਰ੍ਹਾਂ ਬਰਮਿੰਗਮ ਦੇ ਹੈਂਡਸਫੋਰਥ ਪਾਰਕ ਦੇ ਵਿੱਚ ਪਿਛਲੇ ਦਿਨੀ ਜਿਹੜਾ ਹੈ ਉਹ ਵਿਸਾਖੀ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਹੈ ਉਹ ਇਕੱਠ ਹੋਇਆ ਜੀ। ਔਰ ਉਸ ਦੇ ਵਿੱਚ ਇੱਕ ਬੈਨਰ ਜਿਹੜਾ ਪਿੱਛੇ ਲੱਗਾ ਸੀ ਜਿਸ ਤੇ ਲਿਖਿਆ ਸੀ ਖਾਲਿਸਤਾਨ ਜ਼ਿੰਦਾਬਾਦ ਜੀ। ਹੁਣ ਉਸ ਬੈਨਰ ਨੂੰ ਆਧਾਰ ਬਣਾ ਕੇ ਪਾਕਿਸਤਾਨੀ ਮੂਲ ਦੇ ਮੈਂਬਰ ਪਾਰਲੀਮੈਂਟ ਬਰਮਿੰਗਮ ਤੋਂ ਖਾਲਿਦ ਮਹਿਮੂਦ ਨਾਂ ਦਾ ਹੈ, ਉਹਦਾ ਇਹ ਬਿਆਨ ਆਇਆ, ਬ੍ਰਿਟਿਸ਼ MP ਅਟੈਕਸ ਖਾਲਿਸਤਾਨ ਬੈਨਰ ਐਟ ਵਿਸਾਖੀ ਇਵੈਂਟ, ਕਿ ਜਿਹੜਾ ਇਹ ਖਾਲਿਦ ਮਹਿਮੂਦ ਹੈ ਇਹਨੇ ਇਸ ਗੱਲ ਤੇ ਅਟੈਕ ਕੀਤਾ ਹੈ ਕਿ ਜੀ ਉੱਥੇ ਖਾਲਿਸਤਾਨ ਬੈਨਰ ਲੱਗਾ। ਪਰ ਜਿਹੜੀ ਗੱਲ ਦਿਲਚਸਪ ਹੈ ਇਹ ਮੈਂ ਪੜ੍ਹਨ ਤੋਂ ਬਾਅਦ ਦੱਸਾਂਗਾ ਵੀ ਜਿਸ ਗੱਲ ਨੇ ਮੈਨੂੰ ਥੋੜ੍ਹੀ ਦੇਰ ਲਈ ਜਿਹੜਾ ਉਹ ਸਮਾਈਲ ਵੀ ਦਿੱਤੀ ਕਿ ਵੀ ਇਹ ਕਿਸ ਕਿਸਮ ਦੇ ਬਾਹਰ ਬੈਠੇ ਲੋਕ ਨੇ, ਔਰ ਜੇ ਤਾਂ ਕੋਈ ਸਾਊਦੀ ਅਰੇਬੀਆ ਦਾ ਹੋਏ, ਕਿਸੇ ਹੋਰ ਮੁਲਕ ਦਾ ਜਿਹਨੂੰ ਪੰਜਾਬੀ ਨਹੀਂ ਆਉਂਦੀ, ਉਰਦੂ ਨਹੀਂ ਆਉਂਦਾ, ਜਿਹਨੂੰ ਜ਼ਿੰਦਾਬਾਦ ਦਾ ਮਤਲਬ ਨਹੀਂ ਪਤਾ, ਔਰ ਉਹ ਕੋਈ ਗਲਤੀ ਕਰ ਦਿਓ ਤਾਂ ਸਮਝ ਆ ਸਕਦਾ, ਪਰ ਇਹ ਪਾਕਿਸਤਾਨੀ ਮੂਲ ਦਾ ਪੰਜਾਬੀ, ਸਿੰਧੀ, ਪਠਾਨ, ਬਲੋਚ ਕੋਈ ਵੀ ਹੋਏਗਾ ਉਹਨੂੰ ਜ਼ਿੰਦਾਬਾਦ ਦਾ ਮਤਲਬ ਜ਼ਰੂਰ ਪਤਾ ਹੋਏਗਾ ਕਿ ਵੀ ਜ਼ਿੰਦਾਬਾਦ ਦਾ ਮਤਲਬ ਲੌਂਗ ਲਿਵ ਹੈ। ਹੁਣ ਇਹ ਖਬਰ ਇਹ ਹੈ ਕਿ ਇਹ ਬੈਨਰ ਡੈਪਿਕਟਿੰਗ ਸਲੋਗਨ ਸਪੋਰਟਿੰਗ ਏ ਸੈਪਰੇਟ ਸਿੱਖ ਨੇਸ਼ਨ that appeared at Baisakhi festival in the UK city of Birmingham has led to demand for action against those who raise the flag. ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਝੰਡਾ ਚੁੱਕਿਆ ਉਹਨਾਂ ਦੇ ਖਿਲਾਫ ਐਕਸ਼ਨ ਲਓ। A British Asian MP has called for action against those behind the banner with words Khalistan Zindabad written on it. Pakistan origin Member Parliament Khalid Mahmood said organizers of the event, attended by hundreds of British Sikhs over the weekend, should ensure such banners didn't feature in future celebrations. उन्होंने कहा जी जिन्होंने ऑर्गेनाइज किया उन्होंने ये यकीनी बनाना चाहिए भी इस किस्म के बैनर नहीं लगने। हुण रीजन की है ਉਹਦੇ objection ਦਾ, that is funny जी। ਹੁਣ ਉਹ ਕਹਿੰਦਾ ਹੈ Khalistan Zindabad is a proscribed organization in the European Union and the UK, ਕਿ ਖਾਲਿਸਤਾਨ ਜ਼ਿੰਦਾਬਾਦ ਜਥੇਬੰਦੀ ਅਮਰੀਕਾ, ਯੂਰਪੀਅਨ ਯੂਨੀਅਨ ਔਰ UK ਦੇ ਵਿੱਚ ਉਸ 'ਤੇ ਪਾਬੰਦੀ ਹੈ, ਐਂਡ ਦੇਅਰਫੋਰ ਡਿਸਪਲੇਇੰਗ ਦੈਟ ਐਟ ਏ ਫੈਮਿਲੀ ਇਵੈਂਟ ਕੰਟਰਾਵੀਨਸ ਦਾ ਬੇਸਿਕ ਡੀਸੈਂਸੀ ਦੈਟ ਵੀ ਹੈਵ ਮਹਿਮੂਦ ਸੈਡ ਔਨ ਟਿਊਜ਼ਡੇ। ਉਹਨੇ ਕਿਹਾ ਜੀ ਖਾਲਿਸਤਾਨ ਜ਼ਿੰਦਾਬਾਦ ਜਥੇਬੰਦੀ ਤਾਂ ਇਸ 'ਤੇ ਬੈਨ ਲਾਇਆ ਹੋਇਆ, ਯੂਰਪੀਅਨ ਯੂਨੀਅਨ ਨੇ ਲਾਇਆ, ਇੰਗਲੈਂਡ ਨੇ ਲਾਇਆ। ਹੁਣ ਇੱਥੇ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਤਾਂ ਉਹ ਜਥੇਬੰਦੀ ਨੂੰ ਤੁਸੀਂ ਮਾਨਤਾ ਦੇ ਰਹੇ ਹੋ। ਇਹ ਇਵੇਂ ਹੀ ਹੈ ਜਿਵੇਂ ਉਹ ਆਉਂਦਾ ਹੈ ਕਿ ਵੀ ਸਕੂਟਰ 'ਤੇ ਭਾਈ ਜਾ ਰਿਹਾ ਸੀ, ਉਹਨੇ ਰੋਕਿਆ ਪੰਜਾਬ ਪੁਲਿਸ ਦੇ ਸਿਪਾਹੀ ਨੇ, ਔਰ ਕਿਸੇ ਨੂੰ ਜਿਹਨੂੰ ਉਹਨਾਂ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ, ਸੁਰਜੀਤ ਸਿੰਘ ਉਹਦਾ ਨਾਂ ਸੀ, ਅਤੇ ਪੁਲਿਸ ਵਾਲਿਆਂ ਨੇ ਉਹਨੂੰ ਸਕੂਟਰ ਵਾਲਿਆਂ ਨੂੰ ਰੋਕਿਆ, ਉਹਨੇ ਕਿਹਾ ਵੀ ਡਰਾਈਵਿੰਗ ਲਾਇਸੈਂਸ ਦਿਖਾ, ਉਹਨੇ ਡਰਾਈਵਿੰਗ ਲਾਇਸੈਂਸ ਦਿਖਾਇਆ, ਉਹਦਾ ਨਾਮ ਵੀ ਸੁਰਜੀਤ ਸਿੰਘ ਸੀ ਜੀ। ਉਹਨੇ ਦੇਖਿਆ ਬਾਕੀ ਨਹੀਂ ਸੀ, ਉਹਨੇ ਕਿਹਾ, ਉਹ ਆਪਣੇ ਅਫਸਰ ਨੂੰ ਕਿਹਾ ਫੜਿਆ ਗਿਆ ਬੰਦਾ ਜੀ, ਫੜਿਆ ਗਿਆ। ਉਹਨੇ ਕਿਹਾ ਜੀ ਕੀ ਫੜਿਆ? ਉਹਨੇ ਕਿਹਾ ਜੀ ਸੁਰਜੀਤ ਸਿੰਘ ਉਹ ਕਹਿੰਦਾ ਜੀ ਮੈਂ ਤਾਂ ਫਲਾਣੇ ਸ਼ਹਿਰ ਦਾ ਹਾਂ, ਮੈਂ ਤਾਂ ਇੱਥੇ ਆਇਆ, ਮੈਂ ਤਾਂ ਇਹ ਹੈ ਨਹੀਂ। ਕਹਿੰਦਾ ਦੱਸ ਤੇਰਾ ਨਾਂ ਸੁਰਜੀਤ ਸਿੰਘ ਹੈ ਨਾ ਜੀ? ਉਹ ਕਹਿੰਦਾ ਜੀ ਨਾਂ ਤਾਂ ਮੇਰਾ ਸੁਰਜੀਤ ਸਿੰਘ ਹੈ, ਪਰ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਜਿੱਥੇ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ। ਉਹ ਕਹਿੰਦਾ ਤੂੰ ਦੱਸ ਤੇਰਾ ਨਾਂ ਹੈ ਨਾ ਸੁਰਜੀਤ ਸਿੰਘ? ਬਸ ਫੜਿਆ ਗਿਆ ਤੂੰ, ਹੁਣ ਤੇਰਾ ਨਾਂ ਸੁਰਜੀਤ ਸਿੰਘ। ਸੋ ਮੈਨੂੰ ਇਹ ਬਿਆਨ ਪੜ੍ਹਨ ਤੋਂ ਬਾਅਦ ਲੱਗਾ ਵੀ ਜਿਹੜਾ ਪੰਜਾਬ ਪੁਲਿਸ ਦਾ ਸਪਾਟਾ ਜਿਹੜਾ ਸੜਕ ਦੇ ਉੱਤੇ ਕਿਸੇ ਨੂੰ ਇਵੇਂ ਕਿਹਾ ਕਿ ਤੇਰਾ ਨਾਂ ਹੈ ਨਾ, ਬਸ ਹੁਣ ਤੂੰ ਕਾਬੂ ਆ ਗਿਆ, ਹੁਣ ਤੂੰ ਚੱਲ, ਤੇਰੇ ਤੇ ਆਹ ਕੇਸ ਚੱਲੇਗਾ। ਉਹ ਹੁਣ ਉੱਥੇ ਲੱਗਾ ਬੈਨਰ ਖਾਲਿਸਤਾਨ ਜ਼ਿੰਦਾਬਾਦ, ਜਿਹਦਾ ਮਤਲਬ ਹੈ ਲੌਂਗ ਲਿਵ ਖਾਲਿਸਤਾਨ।
ਸੋ ਜ਼ਾਹਰ ਹੈ ਕਿ ਇੱਕ ਆਰਗੇਨਾਈਜੇਸ਼ਨ ਖਾਲਿਸਤਾਨ ਜ਼ਿੰਦਾਬਾਦ ਉਹ ਫੋਰਸ ਹੈ ਉਸ ਦਾ ਨਾਂ। ਸੋ ਇਹਦੇ ਨਾਲ ਨਾ ਤਾਂ ਫੋਰਸ ਲਿਖਿਆ ਹੈ, ਤੇ ਜੇ ਕੋਈ ਕੱਲ ਨੂੰ ਪਾਕਿਸਤਾਨ ਜ਼ਿੰਦਾਬਾਦ ਜਥੇਬੰਦੀ ਬਣਾ ਲੇ ਔਰ ਉਹ ਜਿਹੜੀ ਜਥੇਬੰਦੀ ਹੈ ਉਹ ਦਹਿਸ਼ਤਗਰਦੀ ਕਾਰਵਾਈਆਂ 'ਚ ਹੋਏ, ਤੇ ਉਹ ਕਹਿਣ ਜੀ ਤੁਸੀਂ ਪਾਕਿਸਤਾਨ ਦੇ ਸੈਲੀਬ੍ਰੇਸ਼ਨਸ ਵੇਲੇ ਪਾਕਿਸਤਾਨ ਜ਼ਿੰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਉਹ ਤਾਂ ਤੁਹਾਡੀ ਜਥੇਬੰਦੀ ਪਾਬੰਦੀ 'ਚ ਸ਼ੁਦਾ ਹੈ। ਜੀ ਸੋ ਮੈਨੂੰ ਲੱਗਿਆ, ਮੈਂ ਕਿਹਾ ਕਿ ਵੀ ਇਹ ਉਹ ਦੇਖ ਲੈਣ ਜਿਹੜੇ ਕਹਿੰਦੇ ਨੇ ਕਿ ਜੀ ISI ਔਰ ਪਾਕਿਸਤਾਨ ਹਮਾਇਤ ਤੇ ਹੈ ਵੀ ਖਾਲਿਦ ਮਹਿਮੂਦ ਵਰਗੇ ਬੰਦੇ, ਔਰ ਇਹ ਕੋਈ ਆਰਡੀਨਰੀ ਬੰਦਾ ਨਹੀਂ ਹੈ, ਮੈਂਬਰ ਪਾਰਲੀਮੈਂਟ ਹੈ, ਜੀ ਉਹ ਕਹਿੰਦੇ ਜੀ ਖਾਲਿਸਤਾਨ ਜ਼ਿੰਦਾਬਾਦ ਤੇ ਤਾਂ ਪਾਬੰਦੀ ਹੈ ਜਥੇਬੰਦੀ ਤੇ, ਇਹ ਇੱਥੇ ਖਾਲਿਸਤਾਨ ਜ਼ਿੰਦਾਬਾਦ ਦਾ ਬੈਨਰ ਲਾ ਰਹੇ ਨੇ। ਸੋ ਕੁੱਲ ਮਿਲਾ ਕੇ ਉਹਨਾਂ ਨੇ ਸਿਟੀ ਕੌਂਸਲ ਨੂੰ ਵੀ ਰਿਪੋਰਟ ਕੀਤੀ। ਸਿਟੀ ਕੌਂਸਲ ਨੇ ਕਿਹਾ ਜੀ ਵੀ ਅਸੀਂ ਜਿਹੜਾ ਹੋਸਟ ਕੀਤਾ ਮਤਲਬ ਉਹਨੂੰ ਪਾਰਕ ਦੇ ਅਸੀਂ ਲੈਂਡਲੋਰਡ ਹੈ, ਪਰ ਜੇ ਕੋਈ ਏਡਾ ਹੀ ਇਤਰਾਜ਼ ਸੀ ਸਾਨੂੰ ਉੱਥੇ ਦੱਸ ਦਿੰਦੇ, ਅਸੀਂ ਬੈਨਰ ਲਵਾ ਦਿੰਦੇ। ਪਰ ਕੁੱਲ ਮਿਲਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਔਰ ਦੋਨੋਂ ਹੀ ਖਬਰਾਂ, ਇਹ ਜਿਹੜੀ SN ਜਰਮਨੀ ਦੀ ਔਰ ਇਹ PTI ਦੀਆਂ ਖਬਰਾਂ ਨੇ, ਇਹਨਾਂ ਨੇ ਚੁੱਕਿਆ, ਇਹਨਾਂ ਨੇ ਉਤੋਂ ਇੰਟਰਵਿਊ ਕੀਤਾ ਹੋਣਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਇਸ ਜ਼ੋਰ ਤੇ ਲੱਗੇ ਹੋਏ ਨੇ ਕਿਉਂਕਿ 4 ਚੁਫੇਰੇ ਪੈਰੇਡਸ ਦੇ ਵਿੱਚ ਖਾਲਿਸਤਾਨ ਦੀ ਸੁਰ ਹਾਵੀ ਹੁੰਦੀ, ਔਰ ਇਹ ਹੁਣ ਇਹ ਇੰਪ੍ਰੈਸ਼ਨ ਇੱਦਾਂ ਦੀਆਂ ਖਬਰਾਂ ਹੁਣ ਪਲਾਂਟ ਕਰਕੇ ਫਿਰ ਉਹਨਾਂ ਖਬਰਾਂ ਦਾ ਪੁਲੰਦਾ ਦੇਣਗੇ ਆਫੀਸ਼ੀਅਲਸ ਨੂੰ, MPs ਨੂੰ, ਕਾਂਗਰਸਮੈਨ ਨੂੰ ਔਰ ਦੂਸਰੇ ਜਿਹੜੇ ਹਾਇਰ ਅਪਸ ਨੇ ਜਿਹੜੇ ਲੋਕ ਸ਼ਾਮਲ ਹੁੰਦੇ ਨੇ ਕਿ ਦੇਖੋ, ਔਰ ਉਹ ਫਿਰ ਅੱਗੋਂ ਲਿਖਣਗੇ ਕਿ ਜੀ ਅਸੀਂ ਤਾਂ ਹੀ ਸ਼ਾਮਲ ਹੋਵਾਂਗੇ ਜੇ ਤੁਸੀਂ ਇਹ ਖਾਲਿਸਤਾਨ ਜ਼ਿੰਦਾਬਾਦ ਜਿਹੜੇ ਆ ਬੈਨਰ ਹੈ ਇਹ ਲਾ ਦਿਓ ਕਿਉਂਕਿ ਇਹ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਹੈ ਐਂਡ ਦੇ ਵਿਲ ਮੇਕ ਫੂਲ ਆਫ ਦੈਮਸੈਲਵਸ। ਬਟ ਦੁਸ਼ਮਣ ਕੀ ਕਰ ਰਿਹਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਤੇ ਮੇਰਾ ਖਿਆਲ ਹੈ ਕਿ ਵੀ ਇਸ ਤੇ ਲੈ ਲਓ, ਫਿਰ ਆਪਾਂ ਦੂਸਰਾ ਟੌਪਿਕ ਡਿਸਕਸ ਜੀ ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।